ਅਗਲੀ ਖਬਰਾਂ ਦੇ ਵਿੱਚ ਵਧੀਆ ਜਾਪਾਨ ਦੇ ਕੋਸਟ ਗਾਰਡ ਪਲੇਨ ਜੋ ਕਿ ਇੱਕ ਕਮਰਸ਼ੀਅਲ ਪਲੇਨ ਦੇ ਨਾਲ ਪੈਸੇਂਜਰ ਪਲੇਨ ਦੇ ਨਾਲ ਟਕਰਾਇਆ ਸੀ, ਜਿਸ ਕਰਕੇ ਪੈਸੇਂਜਰ ਪਲੇਨ ਨੂੰ ਅੱਗ ਲੱਗੀ, ਜਿਸ ਬਾਅਦ ਦੇ ਵਿੱਚ 5 ਜਣਿਆਂ ਦੀ ਉਸ ਦੇ ਵਿੱਚ ਮੌਤ ਹੋ ਗਈ ਸੀ। ਹੁਣ ਜਾਪਾਨ ਵਾਲੇ ਕਹਿ ਰਹੇ ਆ ਵੀ ਜਿਹੜਾ ਕੋਸਟ ਗਾਰਡ ਦਾ ਇਹ ਪਲੇਨ ਆ ਜਿਹੜਾ ਟੇਕ ਆਫ ਕਰ ਗਿਆ ਸੀ, ਇਸ ਨੂੰ ਟੇਕ ਆਫ ਕਰਨ ਦੀ ਇਜਾਜ਼ਤ ਨਹੀਂ ਸੀਗੀ, ਜਿਹੜੀ ਰਨਵੇ ਦੇ ਉੱਤੇ ਇਹ ਕੋਲੀਜਨ ਹੋਈ ਆ। 379 ਬੰਦੇ ਜਾਪਾਨ 에ਅਰਲਾਈਨਸ ਦੀ ਇਸ ਫਲਾਈਟ ਦੇ ਵਿੱਚ ਉਸ ਟਾਈਮ ਸਵਾਰ ਸੀਗੇ। ਇਹ ਹੈਵੀਲੈਂਡ -8 ਜਿਹੜਾ ਕੋਸਟ ਗਾਰਡ ਦਾ ਟਰਬੋ ਪ੍ਰੋਪ ਜਹਾਜ਼ ਸੀਗਾ, ਹਨੇਡਾ 에ਅਰਪੋਰਟ ਤੇ ਲਾਗੇ ਲੈਂਡ ਕਰਨ ਦੇ ਲਾਗੇ ਉਦੋਂ ਇਹ ਟਕਰਾ ਗਿਆ ਸੀਗਾ। ਸੋ ਕਹਿੰਦੇ ਵੀ ਅਜੇ ਮੁੱਢਲੀ ਜਾਂਚ ਦੇ ਵਿੱਚ ਇਹ ਸਾਰਾ ਕੁਛ ਸਾਹਮਣੇ ਆਇਆ ਹੈਗਾ ਆ ਵੀ ਦੋ ਜਿਹੜੇ 에ਅਰਕ੍ਰਾਫਟ ਆ ਉਹ ਇੱਕੋ ਰਨਵੇ ਦੇ ਉੱਤੇ ਇੱਕੋ ਟਾਈਮ ਦੇ ਉੱਤੇ ਕਿੱਦਾਂ ਜਿਹੜੇ ਉਹ ਪਹੁੰਚ ਗਏ। ਕਹਿੰਦੇ ਵੀ ਸਟ੍ਰੈਸ ਜਿਹੜਾ ਇਸ ਟਾਈਮ ਇਸ ਚੀਜ਼ ਦੇ ਉੱਤੇ ਦਿੱਤਾ ਜਾ ਰਿਹਾ ਆ ਵੀ ਕਿੰਨੀਆਂ ਜਿਹੜੀਆਂ ਸੇਫਟੀ ਗਾਈਡਲਾਈਨਸ ਆ ਉਹਨਾਂ ਦੀ ਫੇਲੀਅਰ ਹੋਣ ਕਰਕੇ ਇਹ ਜਿਹੜਾ ਇਨਸੀਡੈਂਟ ਵਾਪਰਿਆ ਹੈਗਾ ਆ। ਸੋ ਕਹਿੰਦੇ ਵੀ ਜਿਹੜਾ ਟਰਬੋ ਪ੍ਰੋਪ ਪਲੇਨ ਦਾ ਕੈਪਟਨ ਸੀਗਾ ਉਹ ਰਨਵੇ ਦੇ ਉੱਤੇ ਐਂਟਰ ਕਰ ਗਿਆ ਸੀ ਪਰਮਿਸ਼ਨ ਤੋਂ ਬਾਅਦ ਦੇ ਵਿੱਚ, ਪਰ ਕਹਿੰਦੇ ਵੀ ਅਕਨੋਲਜ ਜਿਹੜੇ ਕਰਦੇ ਕਰਦੇ ਇੰਡੀਕੇਸ਼ਨ ਟਰਾਂਸਕ੍ਰਿਪਟ ਦੇ ਵਿੱਚ ਇਹ ਨਹੀਂ ਪਤਾ ਲੱਗੀ ਵੀ ਉਹ ਕਲੀਅਰ ਸੀਗਾ ਇਸ ਚੀਜ਼ ਨੂੰ ਕਰਨ ਦੇ ਲਈ, ਟੇਕ ਆਫ ਕਰਨ ਦੇ ਲਈ ਜਾਂ ਨਹੀਂ। ਸੋ ਹੁਣ ਉੱਥੋਂ ਦੀ ਜਿਹੜੀ ਮਿਨਿਸਟਰੀ ਆ ਤੇ ਜਿਹੜੀ ਜਾਪਾਨ ਦੀ ਸੇਫਟੀ ਟਰਾਂਸਪੋਰਟ ਬੋਰਡ ਆ ਉਹ ਹੁਣ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਆ ਉਹ ਕਰ ਰਹੀ ਹੈਗੀ ਆ। 에ਅਰਬਸ ਦਾ ਜਹਾਜ਼ ਸੀਗਾ, ਦੋ ਉਸਦੇ ਜਿਹੜੇ ਇੰਜਨ ਜਿਹੜੇ ਉਹ ਸੀਗੇ, ਦੇਖੋ 379 ਬੰਦੇ ਜਿਹੜੇ ਆ ਬਾਲ ਜਿਹੜੇ ਇਸ ਦੇ ਵਿੱਚ ਬਚੇ ਆ, ਪਰ ਬਦਕਿਸਮਤੀ ਦੇ ਨਾਲ 5 ਜਾਣਿਆਂ ਦੀ ਜਿਹੜੀ ਆ ਇਹ ਮੌਤ ਹੋਈ ਆ, ਕਿਉਂਕਿ ਇਹ ਜਿਹੜੇ ਦੋ ਜਹਾਜ਼ ਆ ਆਪਸ ਦੇ ਵਿੱਚ ਟਕਰਾ ਗਏ। ਬਹੁਤ ਹੀ ਹੋਰ ਵੀ ਭਿਆਨਕ ਹਾਦਸੇ ਦਾ ਸਬਬ ਜਿਹੜਾ ਆ ਉਹ ਰੂਪ ਅਖਤਿਆਰ ਹੋ ਸਕਦਾ ਸੀ। ਇਸ ਮਾਮਲੇ ਵਿੱਚ ਹੁਣ ਪੁਲਿਸ ਇਨਕੁਆਇਰੀ ਵੀ ਨਾਲ ਦੇ ਨਾਲ ਹੋਊਗੀ, ਪਰ ਮੁੱਢਲੀ ਜਾਂਚ 'ਚ ਇਹ ਪਾਇਆ ਗਿਆ ਵੀ ਕੋਸਟ ਗਾਰਡ ਦਾ ਇਹ ਜਹਾਜ਼ ਉਡਾਨ ਭਰਨ ਦੇ ਲਈ ਉਸ ਨੂੰ ਇਜਾਜ਼ਤ ਨਹੀਂ ਸੀ, ਪਰ ਉਹ ਕਿੱਦਾਂ ਉਡਾਨ ਭਰ ਗਿਆ ਤੇ ਉਹਦੇ ਨਾਲ ਟਕਰਾ ਗਿਆ, ਇਹ ਹੁਣ ਪੂਰੀ ਜਾਂਚ ਕੀਤੀ ਜਾ ਰਹੀ ਆ। ਜੀ ਅਗਲੀ ਖਬਰਾਂ ਦੇ ਵਿੱਚ ਵਧੀਆ ਜਾਪਾਨ ਦੇ ਕੋਸਟ ਗਾਰਡ ਪਲੇਨ ਜੋ ਕਿ ਇੱਕ ਕਮਰਸ਼ੀਅਲ ਪਲੇਨ ਦੇ ਨਾਲ ਪੈਸੇਂਜਰ ਪਲੇਨ ਦੇ ਨਾਲ ਟਕਰਾਇਆ ਸੀ, ਜਿਸ ਕਰਕੇ ਪੈਸੇਂਜਰ ਪਲੇਨ ਨੂੰ ਅੱਗ ਲੱਗੀ, ਜਿਸ ਬਾਅਦ ਦੇ ਵਿੱਚ 5 ਜਣਿਆਂ ਦੀ ਉਸ ਦੇ ਵਿੱਚ ਮੌਤ ਹੋ ਗਈ ਸੀ। ਹੁਣ ਜਾਪਾਨ ਵਾਲੇ ਕਹਿ ਰਹੇ ਆ ਵੀ ਜਿਹੜਾ ਕੋਸਟ ਗਾਰਡ ਦਾ ਇਹ ਪਲੇਨ ਆ ਜਿਹੜਾ ਟੇਕ ਆਫ ਕਰ ਗਿਆ ਸੀ, ਇਸ ਨੂੰ ਟੇਕ ਆਫ ਕਰਨ ਦੀ ਇਜਾਜ਼ਤ ਨਹੀਂ ਸੀਗੀ, ਜਿਹੜੀ ਰਨਵੇ ਦੇ ਉੱਤੇ ਇਹ ਕੋਲੀਜਨ ਹੋਈ ਆ। 379 ਬੰਦੇ ਜਾਪਾਨ 에ਅਰਲਾਈਨਸ ਦੀ ਇਸ ਫਲਾਈਟ ਦੇ ਵਿੱਚ ਉਸ ਟਾਈਮ ਸਵਾਰ ਸੀਗੇ। ਇਹ ਹੈਵੀਲੈਂਡ -8 ਜਿਹੜਾ ਕੋਸਟ ਗਾਰਡ ਦਾ ਟਰਬੋ ਪ੍ਰੋਪ ਜਹਾਜ਼ ਸੀਗਾ, ਹਨੇਡਾ 에ਅਰਪੋਰਟ ਤੇ ਲਾਗੇ ਲੈਂਡ ਕਰਨ ਦੇ ਲਾਗੇ ਉਦੋਂ ਇਹ ਟਕਰਾ ਗਿਆ ਸੀਗਾ। ਸੋ ਕਹਿੰਦੇ ਵੀ ਅਜੇ ਮੁੱਢਲੀ ਜਾਂਚ ਦੇ ਵਿੱਚ ਇਹ ਸਾਰਾ ਕੁਛ ਸਾਹਮਣੇ ਆਇਆ ਹੈਗਾ ਆ ਵੀ ਦੋ ਜਿਹੜੇ 에ਅਰਕ੍ਰਾਫਟ ਆ ਉਹ ਇੱਕੋ ਰਨਵੇ ਦੇ ਉੱਤੇ ਇੱਕੋ ਟਾਈਮ ਦੇ ਉੱਤੇ ਕਿੱਦਾਂ ਜਿਹੜੇ ਉਹ ਪਹੁੰਚ ਗਏ। ਕਹਿੰਦੇ ਵੀ ਸਟ੍ਰੈਸ ਜਿਹੜਾ ਇਸ ਟਾਈਮ ਇਸ ਚੀਜ਼ ਦੇ ਉੱਤੇ ਦਿੱਤਾ ਜਾ ਰਿਹਾ ਆ ਵੀ ਕਿੰਨੀਆਂ ਜਿਹੜੀਆਂ ਸੇਫਟੀ ਗਾਈਡਲਾਈਨਸ ਆ ਉਹਨਾਂ ਦੀ ਫੇਲੀਅਰ ਹੋਣ ਕਰਕੇ ਇਹ ਜਿਹੜਾ ਇਨਸੀਡੈਂਟ ਵਾਪਰਿਆ ਹੈਗਾ ਆ। ਸੋ ਕਹਿੰਦੇ ਵੀ ਜਿਹੜਾ ਟਰਬੋ ਪ੍ਰੋਪ ਪਲੇਨ ਦਾ ਕੈਪਟਨ ਸੀਗਾ ਉਹ ਰਨਵੇ ਦੇ ਉੱਤੇ ਐਂਟਰ ਕਰ ਗਿਆ ਸੀ ਪਰਮਿਸ਼ਨ ਤੋਂ ਬਾਅਦ ਦੇ ਵਿੱਚ, ਪਰ ਕਹਿੰਦੇ ਵੀ ਅਕਨੋਲਜ ਜਿਹੜੇ ਕਰਦੇ ਕਰਦੇ ਇੰਡੀਕੇਸ਼ਨ ਟਰਾਂਸਕ੍ਰਿਪਟ ਦੇ ਵਿੱਚ ਇਹ ਨਹੀਂ ਪਤਾ ਲੱਗੀ ਵੀ ਉਹ ਕਲੀਅਰ ਸੀਗਾ ਇਸ ਚੀਜ਼ ਨੂੰ ਕਰਨ ਦੇ ਲਈ, ਟੇਕ ਆਫ ਕਰਨ ਦੇ ਲਈ ਜਾਂ ਨਹੀਂ। ਸੋ ਹੁਣ ਉੱਥੋਂ ਦੀ ਜਿਹੜੀ ਮਿਨਿਸਟਰੀ ਆ ਤੇ ਜਿਹੜੀ ਜਾਪਾਨ ਦੀ ਸੇਫਟੀ ਟਰਾਂਸਪੋਰਟ ਬੋਰਡ ਆ ਉਹ ਹੁਣ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਆ ਉਹ ਕਰ ਰਹੀ ਹੈਗੀ ਆ। 에ਅਰਬਸ ਦਾ ਜਹਾਜ਼ ਸੀਗਾ, ਦੋ ਉਸਦੇ ਜਿਹੜੇ ਇੰਜਨ ਜਿਹੜੇ ਉਹ ਸੀਗੇ, ਦੇਖੋ 379 ਬੰਦੇ ਜਿਹੜੇ ਆ ਬਾਲ ਜਿਹੜੇ ਇਸ ਦੇ ਵਿੱਚ ਬਚੇ ਆ, ਪਰ ਬਦਕਿਸਮਤੀ ਦੇ ਨਾਲ 5 ਜਾਣਿਆਂ ਦੀ ਜਿਹੜੀ ਆ ਇਹ ਮੌਤ ਹੋਈ ਆ, ਕਿਉਂਕਿ ਇਹ ਜਿਹੜੇ ਦੋ ਜਹਾਜ਼ ਆ ਆਪਸ ਦੇ ਵਿੱਚ ਟਕਰਾ ਗਏ। ਬਹੁਤ ਹੀ ਹੋਰ ਵੀ ਭਿਆਨਕ ਹਾਦਸੇ ਦਾ ਸਬਬ ਜਿਹੜਾ ਆ ਉਹ ਰੂਪ ਅਖਤਿਆਰ ਹੋ ਸਕਦਾ ਸੀ। ਇਸ ਮਾਮਲੇ ਵਿੱਚ ਹੁਣ ਪੁਲਿਸ ਇਨਕੁਆਇਰੀ ਵੀ ਨਾਲ ਦੇ ਨਾਲ ਹੋਊਗੀ, ਪਰ ਮੁੱਢਲੀ ਜਾਂਚ 'ਚ ਇਹ ਪਾਇਆ ਗਿਆ ਵੀ ਕੋਸਟ ਗਾਰਡ ਦਾ ਇਹ ਜਹਾਜ਼ ਉਡਾਨ ਭਰਨ ਦੇ ਲਈ ਉਸ ਨੂੰ ਇਜਾਜ਼ਤ ਨਹੀਂ ਸੀ, ਪਰ ਉਹ ਕਿੱਦਾਂ ਉਡਾਨ ਭਰ ਗਿਆ ਤੇ ਉਹਦੇ ਨਾਲ ਟਕਰਾ ਗਿਆ, ਇਹ ਹੁਣ ਪੂਰੀ ਜਾਂਚ ਕੀਤੀ ਜਾ ਰਹੀ ਆ। ਜੀ